ਜਗਰੂਪ ਜੀ ਜੁੜੇ ਨੇ। ਹਾਂਜੀ ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਰਾਜਕਰਨ ਸਿੰਘ ਜੀ ਤੇ ਹਰਜੋਤ ਸਿੰਘ ਖਾਲਸਾ ਜੀ, ਸਾਰੇ ਸੁਣਨ ਵਾਲੇ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਤਾਂ ਧੰਨਵਾਦ ਹੈ ਜੀ, ਤੁਸੀਂ ਟਰੱਕਰ ਵੀਰਾਂ ਦਾ ਧੰਨਵਾਦ ਕਰ ਰਹੇ ਸੀਗੇ। ਬਾਕੀ ਸਾਰਿਆਂ ਦਾ ਧੰਨਵਾਦ ਕਰਨਾ ਬਣਦਾ, ਕਿਉਂਕਿ ਬੜੀ ਮੁਸ਼ਕਿਲ ਵਾਲਾ ਕੰਮ, ਰਾਤਾਂ ਨੂੰ ਜਾਗ ਕੇ ਇਕੱਲੇ ਪੈਸੇ ਕਮਾਏ ਜਾਂਦੇ ਆ। ਲੋਕਾਂ ਨੂੰ ਲੱਗਦਾ ਵੀ ਨਹੀਂ ਬਹੁਤ ਪੈਸੇ ਬਣਦੇ ਆ, ਪਰ ਰਾਤਾਂ ਨੂੰ ਜਾਗਣਾ ਕਿਵੇਂ ਪਰੇਸ਼ਾਨੀ ਹੁੰਦੀ ਆ। ਲੋਡ ਲਾਉਂਦੇ ਆ, ਚੱਕਦੇ ਆ, ਬੜੀਆਂ ਮੁਸ਼ਕਿਲਾਂ ਚੋਂ ਲੰਘ ਕੇ 2 ਪੈਸੇ ਬਣਦੇ ਨੇ ਜੀ। ਤੇ ਧੰਨਵਾਦ, ਚਲੋ ਕੋਈ ਘੱਟੋ ਘੱਟ ਯਾਦ ਤਾਂ ਕਰਦਾ ਹਨਾ ਜੀ। ਥੈਂਕ ਯੂ ਜੀ। ਤੇ ਦੂਸਰੀ ਮੇਰੀ ਬੇਨਤੀ ਇਹ ਸੀਗੀ ਜੀ ਵੀ ਵੀਰ, ਮੈਂ ਫਰਾਡ ਬਾਰੇ ਵੀਰ ਜੀ ਗੱਲ ਕਰਕੇ ਗਏ ਨੇ, ਮੇਰੇ ਨਾਲ ਵੀ ਫਰਾਡ ਹੋਇਆ। ਮੈਂ ਉਹ ਦੱਸਣਾ ਚਾਹੁੰਦਾ, ਪਿਛਲੇ ਹਫ਼ਤੇ ਦੀ ਹੋਈ ਗੱਲ ਆ। ਬੇਸ਼ੱਕ ਘਰਾਂ 'ਚ ਆਪਾਂ ਬਹੁਤ ਪਰਿਵਾਰਾਂ 'ਚ, ਮੈਂ ਆਮ ਰੇਡੀਓ ਤੇ ਹੀ ਆ ਕੇ ਦੱਸਦਾ ਵਾਂ। ਕਈ ਵਾਰ ਇਹ ਹੁੰਦਾ ਕਿ ਘਰ ਵੀ ਮੈਂ ਪੂਰੇ ਮਤਲਬ ਵਿਚਾਰ ਮਾਪਿਆਂ ਨਾਲ, ਮਾਤਾ ਪਿਤਾ ਨਾਲ, ਵਾਈਫ ਨਾਲ, ਬੱਚਿਆਂ ਨੂੰ ਵੀ ਦੱਸਦੇ ਰਹਿੰਦੇ ਵੀ ਆਹ ਚੀਜ਼ਾਂ ਹੁੰਦੀਆਂ ਨੇ। ਹੋਇਆ ਕੀ ਆ ਜੀ, ਵੀ ਜਿਵੇਂ ਵੀਰ ਨੇ ਦੱਸਿਆ, ਇਨਫੋਰਮੇਸ਼ਨ ਕਾਲ ਆਉਂਦੀ ਆ ਸਾਡੇ ਬਿਜ਼ਨਸ ਤੇ ਕਾਲ ਆਉਂਦੀ ਆ ਕਿ ਤੁਹਾਡੀ ਜਿਹੜੀ ਇਲੈਕਟ੍ਰੀਸਿਟੀ ਬਿੱਲ ਆ ਉਹ ਪੇ ਨਹੀਂ ਕੀਤਾ ਹੈ ਤੇ ਤੁਹਾਡਾ ਅਸੀਂ ਬਿਜਲੀ ਕੱਟਣ ਲੱਗੇ ਅੱਧੇ ਘੰਟੇ 'ਚ। ਤੇ ਉਹਨਾਂ ਦੇ ਇੰਪਲਾਈ ਦੀ ਕਾਲ ਘਰੇ ਮੇਰੇ ਵਾਈਫ ਨੂੰ ਆਉਂਦੀ ਆ ਕਿ ਤੁਹਾਡਾ ਜੀ ਏਦਾਂ ਕਰਕੇ ਆਪਾਂ ਨੂੰ ਕਾਲ ਆਈ ਆ, ਉਹਨਾਂ ਨੇ ਇਨਫੋਰਮੇਸ਼ਨ ਹਨਾ ਦੱਸੀ ਆ। ਤੇ ਜਦੋਂ ਵਾਈਫ ਉਹ ਚੈੱਕ ਕਰਦੇ ਆ ਅਕਾਊਂਟ ਨੰਬਰ, ਉਹ ਬਿਲਕੁਲ ਅਕਾਊਂਟ ਨੰਬਰ ਉਹਨਾਂ ਕੋਲ ਫੁੱਲ ਇਨਫੋਰਮੇਸ਼ਨ ਆ, ਸਾਡੇ ਅਕਾਊਂਟ ਨੰਬਰ ਆ ਉਹਨਾਂ ਕੋਲ ਸਾਡੇ ਬਿਜਲੀ ਦਾ। ਤੇ ਵਾਈਫ ਨੇ ਕਿਹਾ ਵੀ ਹਾਂ ਅਸੀਂ ਪੇ ਕੀਤਾ ਹੋਇਆ। ਅੱਛਾ, ਨੰਬਰ ਵੀ ਨੇੜੇ ਤੇੜੇ ਮੈਚ ਕਰਦਾ ਸੀ। ਬਸ ਗਲਤੀ ਇਹ ਹੋਈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਰੋਤਿਆਂ ਨੂੰ ਵੀ ਕਦੇ ਵੀ ਆਏ ਹੋਏ ਨੰਬਰ ਤੇ ਕਾਲ ਬੈਕ ਨਾ ਕਰੋ। ਉਹ ਕਿਤੇ ਘਬਰਾ ਕੇ ਵੀ ਚਲੋ ਬਿਜ਼ਨਸ ਦਾ ਦਿਨ ਦਾ ਟਾਈਮ ਆ ਹਨਾ, ਤੇ ਕਿਤੇ ਕੋਈ ਇਲੈਕਟ੍ਰੀਸਿਟੀ ਇੱਕ ਵਾਰੀ ਕੱਟ ਜਾਵੇ, ਕਈ ਪੰਗੇ ਪੈਂਦੇ ਆ ਵੀ ਚਲੋ ਮੈਂ ਪੇ ਕਰ ਦਿਆਂ। ਕਈ ਵਾਰ ਹੋ ਸਕਦਾ ਪੇਮੈਂਟ ਨਾ ਗਈ ਹੋਵੇ, ਕਈ ਵਾਰ ਕਾਰਡ ਗੋ ਥਰੂ ਨਾ ਹੋਇਆ ਹੋਵੇ, ਕਈ ਚੀਜ਼ਾਂ ਆਪਾਂ ਸੋਚ ਲੈਂਦੇ ਆ ਹਨਾ ਜੀ। ਉਹਨਾਂ ਨੂੰ ਜੀ ਆਨਲਾਈਨ 2 ਟ੍ਰਾਂਜੈਕਸ਼ਨਾਂ ਕਰਵਾ ਲਈਆਂ ਉਹਨਾਂ ਨੇ। ਜਦ ਤੱਕ ਕੁਦਰਤੀ ਮੈਨੂੰ ਜੇਲ੍ਹ ਦਾ ਸਾਈਨ ਆਇਆ, ਮੈਂ ਕਿਹਾ ਵੀ ਮੈਨੂੰ ਫੋਨ ਤੇ ਮੈਸੇਜ ਆਇਆ, ਮੈਂ ਨਾਲ ਹੀ ਡੋਰ ਖੋਲ੍ਹਦਿਆਂ ਅੰਦਰ ਵੜਿਆ, ਵਾਈਫ ਨੂੰ ਕਿਹਾ ਵੀ ਕੀ ਗੱਲ ਹੋ ਗਈ ਵੀ ਤੁਸੀਂ ਕਿਸੇ ਨੂੰ ਜੇਲ੍ਹ ਪੇ ਕਰ ਰਹੇ ਹੋ? ਕਹਿੰਦੀ ਹਾਂਜੀ ਬਿਜਲੀ ਫੋਨ। ਮੈਂ ਰਾਈਟ ਵੇ ਫੋਨ ਫੜਿਆ, ਮੈਂ ਕਿਹਾ 1 ਮਿੰਟ ਦੱਸੋ ਕਾਲ ਕਿਵੇਂ ਆਈ ਆ? ਕਹਿੰਦੀ ਜੀ ਇੱਦਾਂ ਕਰਕੇ ਆਫਿਸ ਤੇ ਆਈ ਆ। ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਹਾਂ ਵੀ ਦੱਸ। ਤੇ ਕਹਿਣ ਤੋਂ ਭਾਵ ਇਹ ਆ ਵੀ ਭਾਈ ਸਾਹਿਬ ਜੀ ਅੱਜ AI ਆ ਗਿਆ ਵਾ, ਪਤਾ ਨਹੀਂ ਕਿੱਥੋਂ ਇਨਫੋਰਮੇਸ਼ਨਾਂ ਕੱਢਦੇ ਆ। ਗੱਲ ਮੁਕਾਈਏ ਜੀ ਵੀ ਚਲੋ ਸਾਨੂੰ ਥੋੜੇ ਜਿਹੇ ਕੁਝ ਹਜ਼ਾਰ ਦੀ ਹਨਾ 4-5 ਹਜ਼ਾਰ ਦੀ ਕੁੰਡੀ ਲੱਗ ਗਈ ਆ, ਹੋ ਸਕਦਾ ਮੁੜਾ ਵੀ ਨਾ ਮੁੜੇ ਸਰਜੂ। ਪਰ ਹਾਲਾਤ ਇਹ ਨੇ ਵੀ ਸਮਾਂ ਬਹੁਤ ਸਮਝਣਾ ਚੱਲਣ ਵਾਲਾ ਆ ਗਿਆ। ਕੋਈ ਵੀ ਫੋਨ ਤੇ ਪੇ ਕਰਨ ਦੀ ਲੋੜ ਨਹੀਂ, ਫੋਨ ਤੇ ਇਨਫੋਰਮੇਸ਼ਨ ਦੇਣ ਦੀ ਲੋੜ ਨਹੀਂ। ਮਤਲਬ ਇੰਨੇ ਹਾਲਾਤ, ਮਤਲਬ ਬੰਦਿਆਂ ਨਾਲ ਜਦੋਂ ਗੱਲਬਾਤ ਮਿੱਤਰ ਭਾਈਚਾਰੇ 'ਚ ਕਰਦੇ ਆ, ਜੇ ਕੋਈ ਕਾਲ ਆਉਂਦੀ ਆ ਤੁਹਾਡੀ ਪੂਰੀ ਦੀ ਪੂਰੀ ਇਨਫੋਰਮੇਸ਼ਨ ਮੂਹਰੇ ਲਈ ਬੈਠੇ ਨੇ। ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਉਹ ਤੁਹਾਡੀ ਇੰਨੀ ਇਨਫੋਰਮੇਸ਼ਨ ਆ ਵੀ ਕਾਲ ਕਿਤੋਂ ਬਾਹਰੋਂ ਹੋ ਸਕਦੀ ਆ। ਬਿਲਕੁਲ ਜਗਰੂਪ ਜੀ, ਥੈਂਕ ਯੂ ਤੁਹਾਡਾ ਦੱਸਣ ਦੇ ਲਈ। ਥੈਂਕ ਯੂ। ਹਾਂ, ਕਿਉਂਕਿ ਲੋਕੀ ਸੰਗ ਮੰਨਦੇ ਆ ਜੀ ਦੱਸਣ ਲੱਗੇ, ਮੈਂ ਕਦੇ ਸੰਗ ਨਹੀਂ ਮੰਨਦਾ ਹੁੰਦਾ। ਨਹੀਂ, ਚੰਗੀ ਗੱਲ ਦੇਖ ਕੇ ਏਦਾਂ ਸੁਣ ਕੇ ਪਤਾ ਲੱਗ ਜਾਂਦਾ ਤਾਂ ਮੂਹਰਲੇ ਸਾਡੇ ਭਾਈਚਾਰਾ ਬਚੂਗਾ ਜੀ। ਬਿਲਕੁਲ, ਮੈਂ ਕਦੇ ਇਸ ਚੀਜ਼ 'ਚ ਸੰਗ ਨਹੀਂ ਮੰਨਦਾ। ਧੰਨਵਾਦ ਜੀ, ਥੈਂਕ ਯੂ ਜੀ, ਮਿਹਰਬਾਨੀ, ਤੁਸੀਂ ਸਾਂਝਾ ਕਰਦੇ ਹੋ ਸਾਰਾ ਕੁਝ। ਥੈਂਕ ਯੂ, ਧੰਨਵਾਦ। ਸੋ ਬਹੁਤ ਵਾਰ ਜਿਹੜੇ ਫਰਾਡ ਹੋ ਰਹੇ ਆ ਉਹ ਆਪਾਂ ਸਾਂਝੇ ਕਰਦੇ ਰਹਿੰਦੇ ਆ। ਜਗਰੂਪ ਭਾਜੀ ਹੁਣੇ ਵੀ ਦੱਸਿਆ, ਇਹ ਪਹਿਲਾਂ ਵੀ ਦੱਸਿਆ ਸੀ ਅਸੀਂ, ਬਿਜਲੀ ਦੇ ਬਿੱਲ ਅੱਧੇ ਹੋ ਜਾਣੇ, ਆਹ ਹੋ ਜਾਣਾ, ਉਹ ਹੋ ਜਾਣਾ। ਸੋ ਇਹ ਧਿਆਨ ਰੱਖਿਆ ਕਰੋ। ਇਹ ਜਿਹੜੀ ਇਹਦੇ ਵਿੱਚ ਇੱਕ ਨੁਕਤਾ ਮੈਂ ਵਿੱਚ ਕਰਕੇ ਤੇ ਫਿਰ ਆਪਾਂ ਬ੍ਰੇਕ ਵੱਲ ਵੱਧ ਜਾਈਏ। ਜਿਹੜੇ ਕਹਿੰਦੇ ਨਾ ਵੀ ਕਾਲ ਬੈਕ ਉਸ ਨੰਬਰ ਤੇ ਨਾ ਕਰੋ, ਬਿਲਕੁਲ ਠੀਕ ਆ। ਜੇ PG&E ਆ ਤੁਹਾਡਾ, ਹੋਰ ਆ ਸਮਾਰਟ ਵਾਲੇ ਆ ਜਾਂ ਕੁਛ ਹੋਰ ਆ, ਐਡੀਸਨ ਆ, ਜਿੱਦਾਂ ਆ ਉਹਨਾਂ ਦਾ ਜਿਹੜਾ ਉਹਨਾਂ ਦੀ ਮੇਨ ਵੈਬਸਾਈਟ ਤੇ ਜਾਂ ਉਹਨਾਂ ਦਾ ਜਿਹੜਾ ਫੋਨ ਨੰਬਰ ਆ ਉਹਦੇ ਤੇ ਕਾਲ ਕਰਕੇ ਕਨਫਰਮ ਕਰੋ। ਸਾਰਿਆਂ ਨੇ ਮੋਸਟਲੀ ਆਨਲਾਈਨ ਅਕਾਊਂਟ ਜਿਹੜੇ ਉਹ ਬਣਾਏ ਹੁੰਦੇ ਆ। ਤੁਸੀਂ ਉਸੇ ਟਾਈਮ ਜਿਹੜਾ ਆਨਲਾਈਨ ਅਕਾਊਂਟ ਦੇ ਵਿੱਚ ਲੌਗਇਨ ਕਰਕੇ ਦੇਖ ਲਓ। ਆਪਾਂ ਘਬਰਾ ਜਾਂਦੇ ਆ, ਤੁਹਾਡੀ ਇਸੇ ਹੀ ਘਬਰਾਹਟ ਦਾ ਉਹ ਫਾਇਦਾ ਚੱਕਦੇ ਆ ਤੇ ਟ੍ਰਾਂਜੈਕਸ਼ਨਾਂ ਜਿਹੜੀਆਂ ਉਹ ਕਰਾਉਂਦੇ ਆ। ਜ਼ਿਆਦਾਤਰ ਇਹ ਜਿਹੜੇ ਆ ਉਹ ਬਜ਼ੁਰਗਾਂ ਦੇ ਉੱਤੇ ਘਾਤ ਲਾਈ ਬੈਠੇ ਆ। ਬੀਬੀਆਂ ਥੋੜ੍ਹੀਆਂ ਇਸ ਪਾਸੇ ਵੱਲ ਨੂੰ ਜਿਹੜਾ ਉਹ ਡਰ ਜਿਹੜਾ ਉਹ ਕਈ ਵਾਰੀ ਜ਼ਿਆਦਾ ਜਾਂਦੇ ਆ। ਇਹ ਨਹੀਂ ਵੀ ਬੰਦੇ ਨਹੀਂ ਡਰਦੇ, ਬੰਦੇ ਵੀ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਰਗੜ ਹੁੰਦੇ ਆ। ਪਰ ਇਹ ਆ ਵੀ ਥੋੜ੍ਹਾ ਜਿਹਾ ਆਪਾਂ ਸੁਚੇਤ ਜਿਹੜਾ ਉਹ ਰਹੀਏ, ਪਤਾ ਹੋਵੇ ਤਾਂ ਇੱਦਾਂ ਦੀਆਂ ਚੀਜ਼ਾਂ ਚੱਲਦੀਆਂ ਆ ਤਾਂ ਬੰਦਾ ਉੱਤੋਂ ਜਿਹੜਾ ਉਹ ਬਚ ਸਕਦਾ।